ਇੰਨਾ ਚੰਗਾ ਲੱਗ ਰਿਹਾ, ਆਪਣੇ ਇੰਡੀਆ ਨਾਲ ਵੀ ਚੰਗਾ ਲੱਗ ਰਿਹਾ। ਇੱਥੇ ਦੀ ਆਵਾਮ ਬਹੁਤ ਕੋਆਪਰੇਟਿਵ ਆਵਾਮ ਹੈ, ਸਾਰੇ ਹੀ ਪਿਆਰ ਨਾਲ ਬੋਲਣ ਵਾਲੇ ਲੋਕ ਮਿਲੇ ਨੇ। ਅਜੇ ਤੱਕ ਕੋਈ ਐਸਾ ਨਹੀਂ ਮਿਲਿਆ ਜਿਹੜਾ ਹੈ ਔਖਾ ਬੋਲਿਆ ਹੋਏ। ਸਾਰੇ ਇਸ ਤਰ੍ਹਾਂ ਪਿਆਰ ਨਾਲ ਬੋਲਦੇ ਨੇ ਆਪਣੇ ਭਰਾਵਾਂ ਵਾਂਗ। ਨਾਲੇ ਸਾਡੇ ਬਾਪ ਦਾਦਾ ਦੀ ਜਗ੍ਹਾ ਹੈਗੀ ਇੱਥੇ, ਮੇਰੇ ਬਾਪ ਦਾਦਾ ਇੱਥੇ ਹੀ ਰਹਿੰਦੇ ਸੀ ਅਤੇ ਸਾਡੀ ਤਮੰਨਾ ਸੀ, ਮੇਰੀ ਮਾਤਾ ਕਹਿੰਦੀ ਸੀ ਇੱਕ ਵਾਰ ਜ਼ਰੂਰ ਜਾਣਾ। ਅਸੀਂ ਇੱਥੇ ਪਹੁੰਚੇ ਤਾਂ ਬਹੁਤ ਚੰਗਾ ਲੱਗ ਰਿਹਾ, ਦਿਲ ਕਰ ਰਿਹਾ। ਇੱਥੇ ਇੰਨਾ ਵਧੀਆ ਖੁਸ਼ ਮਿਜਾਜ ਮੌਸਮ, ਖੁਸ਼ ਮਿਜਾਜ ਲੋਕ, ਬਹੁਤ ਅੱਛੇ ਲੋਕ। ਆਉਣ ਲੱਗਿਆ ਜ਼ਰੂਰ ਲੱਗਦਾ ਹੈ, ਸਾਰੇ ਕਹਿੰਦੇ ਜੀ ਕੀ ਕਰੋਗੇ, ਉੱਥੇ ਮਾਹੌਲ ਖਰਾਬ ਹੈ, ਉੱਥੇ ਤਾਲਿਬਾਨ ਨੇ ਇਹ ਹੈ, ਡਰ ਹੈਗਾ ਉੱਥੇ। ਤੇ ਸਾਡੇ ਦਿਲ ਵਿੱਚ ਥੋੜ੍ਹਾ ਬਹੁਤ ਡਰ ਹੈਗਾ ਸੀ। ਮਿਸੇਜ ਇੱਕ ਦਿਨ ਪਹਿਲੇ ਤੱਕ ਸੋਚ ਰਹੀ ਸੀ ਜਾਈਏ ਨਾ ਜਾਈਏ, ਮੈਂ ਕੋਈ ਡਰ ਨਹੀਂ ਹੈਗਾ, ਚੱਲ ਜਾ ਜੋ ਗੁਰੂ ਸਾਹਿਬ ਨੂੰ ਮਨਜ਼ੂਰ ਹੋਏਗਾ। ਪਰ ਇੱਥੇ ਆ ਕੇ ਤਾਂ ਇਹ ਲੱਗਿਆ ਕਿ ਕਿੰਨਾ ਗਲਤ ਸੋਚ ਸੀ ਸਾਡੀ, ਕਿੰਨੀ ਗਲਤ ਸੋਚ ਸੀ। ਇੱਥੇ ਆ ਕੇ ਪਤਾ ਲੱਗਾ ਕਿ ਕਿੰਨੇ ਪਿਆਰ ਵਾਲੇ ਲੋਕ ਨੇ, ਪਿਆਰ ਵਾਲਾ ਮਾਹੌਲ ਹੈ, ਕੋਈ ਦਿੱਕਤ ਹੀ ਨਹੀਂ ਹੈਗੀ ਇੱਥੇ ਤਾਂ ਕਿਸੇ ਵੀ ਤਰ੍ਹਾਂ। ਹਾਂਜੀ ਜੀ, ਇੰਡੋਜ਼ ਟੀਵੀ ਦੇ ਵਿੱਚ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ। ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਵਿਸਾਖੀ ਦੇ ਮੇਲੇ ਦੇ ਉੱਤੇ ਨਨਕਾਣਾ ਸਾਹਿਬ ਦੇ ਵਿੱਚ ਸਾਡੇ ਬਹੁਤ ਜ਼ਿਆਦਾ ਸਿੱਖ ਭਾਈ ਜਿਹੜੇ ਹੈਗੇ ਨੇ ਉਹ ਹਿੰਦੁਸਤਾਨ ਤੋਂ ਇੱਧਰ ਤਸ਼ਰੀਫ ਲਿਆਏ ਨੇ ਤੇ ਸਾਡੇ ਨਾਲ ਇੱਕ ਫੈਮਿਲੀ ਬੈਠੀ ਹੈ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਇਹਨਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਕਿ ਕਿਹੜੀ ਥਾਂ ਤੋਂ ਆਏ ਆ ਤੇ ਇਹ ਕਿਹੜੀ ਥਾਂ ਤੋਂ ਆ ਕੇ ਤੇ ਇਹਨਾਂ ਨੇ ਇੱਥੇ ਨਨਕਾਣਾ ਸਾਹਿਬ ਦੇ ਵਿੱਚ ਜਿਹੜਾ ਹੈਗਾ ਉਹ ਵਿਸਾਖੀ ਦੇ ਮੇਲੇ ਦਾ ਆਨੰਦ ਲੈ ਰਹੇ ਨੇ। ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ? ਬਹੁਤ ਵਧੀਆ ਜੀ, ਬਹੁਤ ਵਧੀਆ। ਇੱਥੇ ਆ ਕੇ ਹੋਰ ਵਧੀਆ ਹੋ ਗਿਆ ਜੀ। ਤੁਹਾਡਾ ਨਾਮ ਕੀ ਹੈ? ਗੁਰਿੰਦਰਜੀਤ ਸਿੰਘ ਹੈ। ਤੇ ਤੁਹਾਡਾ ਮੈਡਮ ਕੀ? ਮਨਪ੍ਰੀਤ ਕੌਰ। ਅੱਛਾ, ਤੁਹਾਡੀ ਮਿਸਿਸ ਨੇ? ਹਾਂਜੀ ਮੈਮ। ਤੇ ਮੈਨੂੰ ਇਹ ਦੱਸੋ ਕਿ ਕਿੰਨਵੀਂ ਵਾਰੀ ਤੁਸੀਂ ਪਾਕਿਸਤਾਨ ਆਏ ਹੋ? ਪਹਿਲੀ ਵਾਰ ਆਏ ਜੀ, ਪਹਿਲੀ ਵਾਰ। ਅਸੀਂ ਦੋਨੋਂ ਪਹਿਲੀ ਵਾਰ ਪਾਕਿਸਤਾਨ। ਪਹਿਲੀ ਵਾਰ ਆਏ। ਪਹਿਲੀ ਵਾਰ ਜਦੋਂ ਕੋਈ ਵੀ ਬੰਦਾ ਆਂਦਾ ਹੈਗਾ ਅਸੀਂ ਉਹਨੂੰ ਜਿਹੜਾ ਹੈਗਾ ਬੁਨਿਆਦੀ ਤੌਰ ਤੇ ਇਹੀ ਸਵਾਲ ਕਰਦੇ ਹੈਗੇ ਆ ਕਿ ਪਾਕਿਸਤਾਨ ਦੇ ਵਿੱਚ ਪਹਿਲੀ ਵਾਰੀ ਆ ਕੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ? ਇੰਨਾ ਚੰਗਾ ਲੱਗ ਰਿਹਾ, ਆਪਣੇ ਇੰਡੀਆ ਨਾਲ ਵੀ ਚੰਗਾ ਲੱਗ ਰਿਹਾ। ਇੱਥੇ ਦੀ ਆਵਾਮ ਬਹੁਤ ਕੋਆਪਰੇਟਿਵ ਆਵਾਮ ਹੈ, ਸਾਰੇ ਹੀ ਪਿਆਰ ਨਾਲ ਬੋਲਣ ਵਾਲੇ ਲੋਕ ਮਿਲੇ ਨੇ। ਅਜੇ ਤੱਕ ਕੋਈ ਐਸਾ ਨਹੀਂ ਮਿਲਿਆ ਜਿਹੜਾ ਹੈ ਔਖਾ ਬੋਲਿਆ ਹੋਏ। ਸਾਰੇ ਇਸ ਤਰ੍ਹਾਂ ਪਿਆਰ ਨਾਲ ਬੋਲਦੇ ਨੇ ਆਪਣੇ ਭਰਾਵਾਂ ਵਾਂਗ। ਨਾਲੇ ਸਾਡੇ ਬਾਪ ਦਾਦਾ ਦੀ ਜਗ੍ਹਾ ਹੈਗੀ ਇੱਥੇ, ਮੇਰੇ ਬਾਪ ਦਾਦਾ ਇੱਥੇ ਹੀ ਰਹਿੰਦੇ ਸੀ ਅਤੇ ਸਾਡੀ ਤਮੰਨਾ ਸੀ, ਮੇਰੀ ਮਾਤਾ ਕਹਿੰਦੀ ਸੀ ਇੱਕ ਵਾਰ ਜ਼ਰੂਰ ਜਾਣਾ। ਅਸੀਂ ਇੱਥੇ ਪਹੁੰਚੇ ਤਾਂ ਬਹੁਤ ਚੰਗਾ ਲੱਗ ਰਿਹਾ, ਦਿਲ ਕਰ ਰਿਹਾ। ਇੱਥੇ ਇੰਨਾ ਵਧੀਆ ਖੁਸ਼ ਮਿਜਾਜ ਮੌਸਮ, ਖੁਸ਼ ਮਿਜਾਜ ਲੋਕ, ਬਹੁਤ ਅੱਛੇ ਲੋਕ। ਮੈਡਮ ਤੁਹਾਨੂੰ ਕਿਵੇਂ ਦਾ ਲੱਗ ਰਿਹਾ? ਮੈਨੂੰ ਬਹੁਤ ਅੱਛਾ ਲੱਗ ਰਿਹਾ। ਮੇਰੇ ਬਚਪਨ ਦਾ ਸੁਪਨਾ ਸੀ ਕਿ ਮੈਂ ਇੱਕ ਵਾਰੀ ਜ਼ਰੂਰ ਪਾਕਿਸਤਾਨ ਜਾਣਾ ਹੈ, ਲੇਕਿਨ ਹੁਣ ਮੈਂ ਇਹ ਅਰਦਾਸ ਕਰਕੇ ਜਾ ਰਹੀ ਹਾਂ ਹਰ ਸਾਲ ਮੈਂ ਇੱਥੇ ਆਵਾਂ। ਜਦੋਂ ਹਿੰਦੁਸਤਾਨ ਤੋਂ ਪਾਕਿਸਤਾਨ ਅਸੀਂ ਆਉਣ ਲੱਗਦੇ ਹਾਂ ਜਾਂ ਪਾਕਿਸਤਾਨ ਤੋਂ ਅਗਰ ਮੇਰਾ ਜੀ ਕਰਦਾ ਹਿੰਦੁਸਤਾਨ ਜਾਣ 'ਚ ਤੇ ਦਿਮਾਗ 'ਚ ਇੱਕ ਤਸਵੀਰ ਬਣਦੀ ਹੈ, ਇੱਕ ਇਮੇਜ ਬਣਦੀ ਹੈ ਕਿ ਇਵੇਂ ਦਾ ਹੋਏਗਾ ਜਾਂ ਇੰਜ ਦਾ ਹੋਏਗਾ। ਤੁਹਾਡੇ ਜਦੋਂ ਤੁਸੀਂ ਪਾਕਿਸਤਾਨ ਨਹੀਂ ਸੀ ਆਏ ਹੈਗੇ ਉਦੋਂ ਜ਼ਿਹਨ ਦੇ ਵਿੱਚ, ਮਨ ਦੇ ਵਿੱਚ ਕੀ ਚੱਲਦਾ ਸੀ ਕਿ ਕਿਵੇਂ ਦਾ ਹੋਏਗਾ ਜਾਂ ਲੋਕ ਕਿਵੇਂ ਦੇ ਹੋਣਗੇ? ਕਿਉਂਕਿ ਤੁਸੀਂ ਦੇਖੋਗੇ ਕਿ ਖਬਰਾਂ ਦੇ ਵਿੱਚ ਜਾਂ ਵੈਸੇ ਵੀ ਦੋਨਾਂ ਮੁਲਕਾਂ ਦੀ ਜਿਹੜੀ ਦੇਸ਼ ਦੀ ਆਵਾਮ ਹੈਗੀ ਆ ਉਹ ਸਮਝਦੀ ਹੈਗੀ ਕਿ ਯਾਰ ਹਾਲਾਤ ਠੀਕ ਨਹੀਂ ਹੈਗੇ, ਉੱਥੇ ਜਾਵਾਂਗੇ ਇੰਜ ਹੋ ਜਾਏਗਾ, ਇਹ ਹੋ ਜਾਏਗਾ। ਤੁਹਾਨੂੰ ਕੋਈ ਇੱਥੇ ਆ ਕੇ ਕੋਈ ਐਵੇਂ ਦੀ ਸ਼ੈ ਫੀਲ ਹੋਈ ਜਾਂ ਉੱਥੇ ਬੈਠਦੇ ਹੋਏ ਕੋਈ ਜ਼ਿਹਨ 'ਚ ਕੋਈ ਇਦਾਂ ਦੀ ਗੱਲ ਆਉਂਦੀ ਹੋ? ਆਉਣ ਲੱਗਿਆ ਜ਼ਰੂਰ ਲੱਗਦਾ ਹੈ, ਸਾਰੇ ਕਹਿੰਦੇ ਜੀ ਕੀ ਕਰੋਗੇ, ਉੱਥੇ ਮਾਹੌਲ ਖਰਾਬ ਹੈ, ਉੱਥੇ ਤਾਲਿਬਾਨ ਨੇ ਇਹ ਹੈ, ਡਰ ਹੈਗਾ ਉੱਥੇ। ਤੇ ਸਾਡੇ ਦਿਲ ਵਿੱਚ ਥੋੜ੍ਹਾ ਬਹੁਤ ਡਰ ਹੈਗਾ ਸੀ। ਮਿਸੇਜ ਇੱਕ ਦਿਨ ਪਹਿਲੇ ਤੱਕ ਸੋਚ ਰਹੀ ਸੀ ਜਾਈਏ ਨਾ ਜਾਈਏ, ਮੈਂ ਕੋਈ ਡਰ ਨਹੀਂ ਹੈਗਾ, ਚੱਲ ਜਾ ਜੋ ਗੁਰੂ ਸਾਹਿਬ ਨੂੰ ਮਨਜ਼ੂਰ ਹੋਏਗਾ। ਪਰ ਇੱਥੇ ਆ ਕੇ ਤਾਂ ਇਹ ਲੱਗਿਆ ਕਿ ਕਿੰਨਾ ਗਲਤ ਸੋਚ ਸੀ ਸਾਡੀ, ਕਿੰਨੀ ਗਲਤ ਸੋਚ ਸੀ। ਇੱਥੇ ਆ ਕੇ ਪਤਾ ਲੱਗਾ ਕਿ ਕਿੰਨੇ ਪਿਆਰ ਵਾਲੇ ਲੋਕ ਨੇ, ਪਿਆਰ ਵਾਲਾ ਮਾਹੌਲ ਹੈ, ਕੋਈ ਦਿੱਕਤ ਹੀ ਨਹੀਂ ਹੈਗੀ ਇੱਥੇ ਤਾਂ ਕਿਸੇ ਵੀ ਤਰ੍ਹਾਂ। ਕਿੰਨੀ ਦੇਰ ਤੋਂ ਤੁਸੀਂ ਟਰਾਈ ਕਰ ਰਹੇ ਸੀ ਕਿ ਸਾਡਾ ਵੀਜ਼ਾ ਲੱਗੇ ਪਾਕਿਸਤਾਨ ਦਾ? ਅਸੀਂ ਤਾਂ ਇਸ ਸਾਲ ਟਰਾਈ ਕੀਤਾ, ਪਿਛਲੇ ਸਾਲ ਤੋਂ ਟਰਾਈ ਕੀਤਾ। ਉਸ ਤੋਂ ਪਹਿਲੇ ਪਾਸਪੋਰਟ ਵੀ ਨਹੀਂ ਬਣਵਾਇਆ ਸੀ। ਪਾਸਪੋਰਟ ਲਾਸਟ ਈਅਰ ਬਣਵਾਇਆ, ਮੈਂ ਰਿਟਾਇਰ ਹੋਇਆ ਸੀ ਗੌਰਮੈਂਟ ਜੋਬ ਤੋਂ। ਉਸ ਤੋਂ ਬਾਅਦ ਹੀ ਪਾਸਪੋਰਟ ਬਣਵਾਇਆ ਤੇ ਫਿਰ ਆਉਣ ਦੀ ਇੱਛਾ ਸੀ। ਮੇਰੇ ਮਿਸਿਸ ਦੀ ਬਹੁਤ ਟਾਈਮ ਤੋਂ ਇੱਛਾ ਸੀ ਕਿ ਪਾਕਿਸਤਾਨ ਜ਼ਰੂਰ ਜਾਣਾ ਹੈ। ਇਹਨਾਂ ਨੇ ਪਾਸਪੋਰਟ ਇਸ ਲਈ ਬਣਵਾਇਆ ਸੀ ਕਿ ਪਾਕਿਸਤਾਨ ਜਾਣ ਲਈ। ਲੋਕਾਂ ਨੇ ਕਿਹਾ ਪਹਿਲੇ ਪਾਕਿਸਤਾਨ ਦਾ ਵੀਜ਼ਾ ਲਵਾ ਲਿਆ ਤਾਂ ਹੋਰ ਕਿਤੇ ਨਹੀਂ ਲੱਗੇਗਾ। ਇਹ ਕਹਿੰਦੇ ਨਾ ਲੱਗੇ ਹੋਰ ਕਿਤੇ, ਪਾਕਿਸਤਾਨ ਤਾਂ ਮੈਂ ਜਾਣ ਹੀ ਜਾਣਾ, ਪਹਿਲਾ ਵੀਜ਼ਾ ਹੀ ਪਾਕਿਸਤਾਨ। ਤੁਹਾਡਾ ਪਹਿਲਾ ਵੀਜ਼ਾ ਹੀ ਨਾਜ਼ਰੀਨ, ਪਹਿਲਾ ਵੀਜ਼ਾ ਹੀ ਜਿਹੜਾ ਹੈਗਾ ਉਹ ਪਾਕਿਸਤਾਨ ਦਾ ਲੱਗਿਆ ਹੈਗਾ। ਜਿਨ੍ਹਾਂ ਦੀ ਸਭ ਤੋਂ ਬਹੁਤੀ ਇੱਛਾ ਸੀ ਅਸੀਂ ਉਹਨਾਂ ਨੂੰ ਪੁੱਛਦੇ ਹੈਗੇ ਆ ਕਿ ਤੁਸੀਂ ਹੁਣ ਘਰ ਜਦੋਂ ਕਾਲ ਕਰ ਰਹੇ ਆ ਜਾਂ ਦੱਸ ਰਹੇ ਆ ਤੇ ਕੀ ਦੱਸ ਰਹੇ ਹੋ ਕਿ ਕਿਵੇਂ ਦਾ ਹੈ ਪਾਕਿਸਤਾਨ? ਆਪਣੇ ਲਫ਼ਜ਼ਾਂ 'ਚ ਤੁਸੀਂ ਕਿਵੇਂ ਦੱਸ ਰਹੇ ਹੋ? ਮੈਂ ਆਪਣੇ ਲਫ਼ਜ਼ਾਂ 'ਚ ਇਹੀ ਦੱਸ ਰਹੀ ਹਾਂ ਕਿ ਮੈਨੂੰ ਬਹੁਤ ਆਨੰਦ ਆ ਰਿਹਾ ਹੈ। ਬੜੀ ਜਲਦੀ ਦਿਨ ਬੀਤ ਰਹੇ ਆ, ਪਤਾ ਵੀ ਨਹੀਂ ਲੱਗ ਰਿਹਾ। ਵਾਪਸ ਜਾਣ ਦਾ ਟਾਈਮ ਹੋਣ ਵਾਲਾ ਹੈ। ਬਹੁਤ ਅੱਛਾ ਲੱਗ ਰਿਹਾ ਹੈ ਤੇ ਹਰ ਸਾਲ ਆਉਣ ਦੀ ਕੋਸ਼ਿਸ਼ ਕਰਾਂਗੀ। ਅਰਦਾਸ ਇਹੀ ਹੈ। ਬੱਚਿਆਂ ਨੂੰ ਨਾਲ ਲੈ ਕੇ ਆਵਾਂਗੇ ਅਗਲੇ ਸਾਲ ਜ਼ਰੂਰ। ਤੁਹਾਨੂੰ ਇੱਥੇ ਆ ਕੇ ਜਿਹੜੀ ਸਭ ਤੋਂ ਵਧੀਆ ਸ਼ੈ ਲੱਗੀ ਹੈਗੀ ਆ ਉਹ ਕੀ ਚੀਜ਼ ਹੈ? ਆਵਾਮ ਦਾ ਪਿਆਰ, ਸਾਰਿਆਂ ਦਾ ਪਿਆਰ ਬਹੁਤ ਚੰਗਾ। ਸਾਰੇ ਇੰਨੇ ਕੋਆਪਰੇਟ ਕਰਦੇ ਨੇ, ਬਹੁਤ ਜ਼ਿਆਦਾ ਪਿਆਰ ਦਿੰਦੇ ਨੇ। ਜਿਹਦੇ ਨਾਲ ਗੱਲ ਕਰੋ ਉਹ ਇਸ ਤਰ੍ਹਾਂ ਪਿਆਰ ਦਿੰਦਾ, ਹੌਸਲਾ ਸਾਹਿਬ ਹੌਸਲਾ ਜੀ ਬੈਠੋ। ਇੰਨੀ ਉਮੀਦ ਨਹੀਂ ਸੀ ਕਿ ਇੰਨਾ ਪਿਆਰ ਮਿਲੇਗਾ ਉੱਥੇ ਜਾ ਕੇ। ਅੱਛਾ, ਹੁਣ
ਜਦੋਂ ਤੁਸੀਂ ਜਾਓਗੇ ਵਾਪਸ ਜਿੰਨੇ ਦਿਨਾਂ ਬਾਅਦ ਵੀ ਤੁਹਾਡਾ ਵੀਜ਼ਾ ਹੈਗਾ, ਉਹਨਾਂ ਵੀਜ਼ੇ ਤੋਂ ਬਾਅਦ ਜੋ ਤੁਸੀਂ ਵਾਪਸ ਜਾਓਗੇ ਆਪਣੇ ਦੇਸ਼ ਦੇ ਵਿੱਚ, ਆਪਣੀ ਕੰਟਰੀ ਦੇ ਵਿੱਚ, ਉੱਥੇ ਜਾ ਕੇ ਕੀ ਪੈਗਾਮ ਦੇਵੋਗੇ, ਉਹਨਾਂ ਲੋਕਾਂ ਨੂੰ ਕੀ ਦੱਸੋਗੇ ਕਿ ਯਾਰ ਜੋ ਤੁਸੀਂ ਸੋਚਦੇ ਸੀ ਜਾਂ ਜਿਵੇਂ ਦਾ ਅਸੀਂ ਕਹਿੰਦੇ ਹੈਗੇ ਆ ਉਂਝ ਦਾ ਨਹੀਂ ਹੈਗਾ, ਇਹੋ ਜਿਹਾ ਕਿਹੜਾ ਮੈਸੇਜ ਹੋਏਗਾ ਤੁਸੀਂ ਸਮਝਦੇ ਕਿ ਜਾ ਕੇ ਲੋਕਾਂ ਨੂੰ ਦੱਸਣਾ ਚਾਹੀਦਾ ਤਾਂ ਕਿ ਦੋਵਾਂ ਦੇਸ਼ਾਂ ਦੀ ਜਿਹੜੀ ਆਵਾਮ ਹੈਗੀ ਹੈ ਉਹ ਕੋਲ ਆ ਸਕੇ? ਉਹਨਾਂ ਨੂੰ ਮੈਸੇਜ ਇਹ ਹੋਏਗਾ ਜੀ, ਬਿਲਕੁਲ ਆਪਣੇ ਭਰਾਵਾਂ ਵਰਗੇ ਨੇ ਤੁਸੀਂ ਲੋਕ, ਐਵੇਂ ਗਲਤ ਫਹਿਮੀਆਂ 'ਚੋਂ ਕੋਈ ਕੌਮ ਖਰਾਬ ਨਹੀਂ ਹੁੰਦੀ, ਬੰਦੇ ਇੰਨੇ ਚੰਗੇ ਬੰਦੇ ਨੇ, ਸਾਰੇ ਬਹੁਤ ਵਧੀਆ ਬੰਦੇ ਨੇ, ਜਾਓ ਆਓ। ਨਾਲੇ ਉਹਨਾਂ ਨੂੰ ਵੀ ਸਮਝਾਵਾਂਗੇ ਤੁਸੀਂ ਵੀ ਉੱਦਾਂ ਵਰਗੇ ਬਣੋ, ਪਿਆਰ ਨਾਲ ਬੋਲੋ ਸਾਰਿਆਂ ਨਾਲ। ਉੱਥੇ ਦਿੱਲੀ ਖਾਣ ਨੂੰ ਪੈਂਦੇ ਨੇ ਲੋਕ ਇੱਕ ਦੂਜੇ ਨੂੰ, ਸਾਰੇ ਪਿਆਰ ਨਾਲ ਬੋਲੋ, ਪਿਆਰ ਹੋਣਾ ਚਾਹੀਦਾ ਪਾਕਿਸਤਾਨ ਵਰਗਾ ਪਿਆਰ। ਮੈਡਮ ਤੁਸੀਂ ਕੀ ਦੱਸੋਗੇ ਆਪਣੀਆਂ ਸਹੇਲੀਆਂ ਨੂੰ? ਹਾਂਜੀ, ਮੈਂ ਵੀ ਇਹੀ ਦੱਸਾਂਗੀ, ਸਾਰੇ ਕੋਸ਼ਿਸ਼ ਕਰੋ ਜਲਦੀ ਤੋਂ ਜਲਦੀ ਪਾਕਿਸਤਾਨ ਜਾਓ ਔਰ ਉੱਥੇ ਦੇ ਲੋਕਾਂ ਨਾਲ ਮੇਲ ਮਿਲਾਪ ਕਰੋ। ਬਹੁਤ ਅੱਛਾ ਮਾਹੌਲ ਹੈ, ਬਹੁਤ ਅੱਛਾ। ਸਾਨੂੰ ਇੱਥੇ ਸਾਰਿਆਂ ਨੇ ਸਾਥ ਦਿੱਤਾ ਹੈ, ਸਾਰਿਆਂ ਨੇ ਕੋਆਪਰੇਟ ਕੀਤਾ ਹੈ। ਸਾਨੂੰ ਲੱਗਿਆ ਹੀ ਨਹੀਂ ਕਿ ਅਸੀਂ ਇੰਡੀਆ ਤੋਂ ਇੱਥੇ ਪਾਕਿਸਤਾਨ ਆਏ ਹਾਂ, ਸਾਨੂੰ ਤਾਂ ਮਹਿਸੂਸ ਹੀ ਨਹੀਂ ਹੋ ਰਿਹਾ। ਤੁਸੀਂ ਸਾਡੇ ਪ੍ਰਾਹੁਣੇ ਆ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਆਪਣਾ ਜਿਹੜਾ ਟਾਈਮ ਦਿੱਤਾ ਹੈਗਾ, ਆਪਣਾ ਵਕਤ ਦਿੱਤਾ ਹੈਗਾ। ਤੇ ਕਿਸੇ ਵੀ ਕਿਸਮ ਦਾ ਕੋਈ ਵੀ ਇੱਥੇ ਪ੍ਰੋਬਲਮ ਹੋਵੇ ਜਾਂ ਕੁੰਝ ਵੀ ਹੋਵੇ, ਤੁਸੀਂ ਇਹ ਕੋਸ਼ਿਸ਼ ਕਰਨੀ ਹੈਗੀ ਹੈ ਕਿ ਉਹਨੂੰ ਜਿਹੜਾ ਹੈਗਾ ਉਹ ਸਾਡੇ ਵਰਗੇ ਲੋਕਾਂ ਦੇ ਨਾਲ, ਆਮ ਲੋਕਾਂ ਦੇ ਨਾਲ ਜਿਹੜਾ ਹੈਗਾ ਡਿਸਕਸ ਕਰੋ ਤਾਂ ਕਿ ਅਸੀਂ ਇਹ ਮਿਲ ਬਹਿ ਕੇ ਜਿਹੜਾ ਹੈਗਾ ਉਹਨੂੰ ਹੱਲ ਕਰੀਏ। ਤੇ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਨਾਜ਼ਰੀਨ, ਵਿਸਾਖੀ ਦੀਆਂ ਇਹ ਮੇਲੇ ਤੇ ਜਿੰਨੇ ਵੀ ਪ੍ਰਾਹੁਣੇ ਆਏ ਹੈਗੇ ਨੇ, ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਨਾਲ, ਮੈਕਸਿਮਮ ਲੋਕਾਂ ਦੇ ਨਾਲ ਜਿਹੜਾ ਹੈਗਾ ਉਹ ਗੱਲਬਾਤ ਕਰੀਏ, ਉਹਨਾਂ ਦੇ ਜਜ਼ਬਾਤ ਪੁੱਛੀਏ, ਉਹਨਾਂ ਦੀ ਫੀਲਿੰਗਸ ਪੁੱਛੀਏ, ਉਹਨਾਂ ਦੇ ਕੀ ਅਹਿਸਾਸਾਤ ਨੇ, ਉਹ ਇੱਥੇ ਆ ਕੇ ਕਿਵੇਂ ਦਾ ਮਹਿਸੂਸ ਕਰ ਰਹੇ ਨੇ। ਕਿਉਂਕਿ ਪਾਕਿਸਤਾਨ ਤੇ ਹਿੰਦੁਸਤਾਨ ਦੀ ਜਦੋਂ ਵੀ ਗੱਲ ਹੁੰਦੀ ਹੈ ਤੇ ਉਸ ਗੱਲ ਦੇ ਵਿੱਚ ਇੱਕ ਚੀਜ਼ ਜਿਹੜੀ ਹੈ ਉਹ ਬੁਨਿਆਦੀ ਤੌਰ ਤੇ ਰੱਖੀ ਜਾਂਦੀ ਹੈ ਕਿ ਸਾਡੀ ਜ਼ੁਬਾਨ ਜਿਹੜੀ ਹੈ ਉਹ ਸਾਂਝੀ ਹੈ। ਤੇ ਇਸ ਲਈ ਸਾਨੂੰ ਗੱਲ ਕਰਦਿਆਂ ਹੋਇਆ ਜ਼ਰਾ ਵੀ ਮੁਸ਼ਕਲ ਪੇਸ਼ ਨਹੀਂ ਆਈ, ਕਿਉਂਕਿ ਅਸੀਂ ਇੱਕ ਦੂਸਰੇ ਨੂੰ ਸਮਝਦੇ ਹਾਂ, ਸਾਡੀ ਜ਼ਬਾਨ, ਸਾਡਾ ਪਹਿਨਾਵਾ ਉਹ ਸਾਰਾ ਇੱਕੋ ਜਿਹਾ ਹੈ। ਤੁਸੀਂ ਵੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ।